ਆਪਾਂ ਅੱਜ ਮਨੁੱਖ ਦੇ ਸਭ ਤੋਂ ਪ੍ਰਧਾਨ ਕਿਰਿਆ ਬੋਲਣ ਦੀ ਜੋ ਹੈ ਉਸ ਬਾਰੇ ਗੱਲਬਾਤ ਕਰਾਂਗੇ। ਮਨੁੱਖ ਨੂੰ ਰੱਬ ਨੇ ਜ਼ੁਬਾਨ ਦਿੱਤੀ ਹੈ ਜਿਸ ਦੁਆਰਾ ਉਹ ਆਪਣੇ ਵਿਚਾਰ ਦੂਜਿਆਂ ਨਾਲ ਸਾਂਝੇ ਕਰਦਾ ਹੈ, ਔਰ ਜ਼ੁਬਾਨ ਜਿਹੜੀ ਹੈ ਉਸ ਨੂੰ ਮਨੁੱਖ ਦੇ ਮੁੱਖ ਦੁਆਰ 'ਚ ਰੱਖਿਆ। ਇੱਕ ਗੱਲੋਂ ਜੇ ਮੰਨੀਏ ਤਾਂ ਇਹ ਅੱਗ ਹੈ ਜੋ ਸਾਡੇ ਮੂੰਹ ਵਿੱਚ ਰੱਖ ਦਿੱਤੀ ਗਈ ਹੈ। ਦੁਨੀਆ ਦੇ ਵਿੱਚ ਅਸ਼ਾਂਤੀ ਦਾ ਕਾਰਨ ਸਿਰਫ ਜ਼ੁਬਾਨ ਹੈ, ਜੀਭਾ ਹੈ। ਜੀਭਾ ਕੀ ਕੰਮ ਕਰਦੀ ਹੈ? ਇਹ ਬੋਲਦੀ ਹੈ, ਇਹ ਰਸ ਲੈਂਦੀ ਹੈ, ਔਰ ਬੋਲਣ ਨਾਲ ਦੂਜਿਆਂ ਦੇ ਇਸ ਤਰੀਕੇ ਨਾਲ ਵੇਦ ਕਰ ਦਿੰਦੀ ਹੈ ਕਿ ਦੁਨੀਆ ਦੇ ਵਿੱਚ ਅਸ਼ਾਂਤੀ ਹੀ ਅਸ਼ਾਂਤੀ ਹੈ। ਨਿਮਰਤਾ ਦੀ ਗੱਲ ਕੋਈ ਨਹੀਂ, ਅਹੰਕਾਰ ਦੀ ਬੋਲੀ ਹਮੇਸ਼ਾ ਕੌੜੀ ਹੁੰਦੀ ਹੈ। ਇਸ ਕਰਕੇ ਗੁਰੂ ਸਾਹਿਬਾਨ ਨੇ ਸਾਡੇ ਇੱਕ ਇੱਕ ਅੰਗ ਨੂੰ ਸੰਬੋਧਨ ਕਰਕੇ ਉਹਦੀ ਵਿਚਾਰ ਕਰਨ ਵਾਸਤੇ ਦੱਸਿਆ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਆਨੰਦ ਸਾਹਿਬ ਵਿੱਚ ਫਰਮਾਉਂਦੇ ਨੇ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਹੁਣ ਉਹਨਾਂ ਦਾ ਭਾਵ ਅਰਥ ਕੀ ਹੈ ਕਿ ਕਿਸ ਰਸ ਵਿੱਚ ਰਚੀ ਹੋਈ ਹੈ? ਅਨਰਸ ਦਾ ਮਤਲਬ ਹੈ ਦੂਸਰੇ ਰਸਾਂ ਵਿੱਚ ਰਚੀ ਹੋਈ ਹੈ। ਜਿਸ ਤਰ੍ਹਾਂ ਸੂਰਜ ਦੇ ਵਿੱਚ ਦੋ ਸ਼ਕਤੀਆਂ ਨੇ, ਉਹ ਰੋਸ਼ਨੀ ਵੀ ਦਿੰਦਾ ਹੈ, ਉਹ ਗਰਮੀ ਵੀ ਦਿੰਦਾ, ਤਪਸ਼ ਵੀ ਦਿੰਦਾ। ਕਦੇ ਅਸੀਂ ਉਹਦੀ ਰੋਸ਼ਨੀ ਦੀ ਗੱਲ ਕਰਦੇ ਹਾਂ, ਕਦੀ ਉਹਦੀ ਤਪਸ਼ ਦੀ ਗੱਲ ਕਰਦੇ ਹਾਂ। ਇਸੇ ਪ੍ਰਕਾਰ ਮਨੁੱਖ ਦੀ ਰਸਨਾ ਜਿਹੜੀ ਹੈ ਉਹ ਭੋਜਨ ਦਾ ਰਸ ਵੀ ਲੈਂਦੀ ਹੈ, ਉਸ ਨੂੰ ਵੀ ਰਸ ਕਹਿੰਦੇ ਹਾਂ, ਔਰ ਬੋਲਣ ਦਾ ਵੀ ਰਸ ਲੈਂਦੀ ਹੈ। ਬੋਲਣ ਦੀ ਕਿਰਿਆ ਵੀ ਕਰਦੀ ਹੈ, ਭੋਜਨ ਖਾਣ ਦੀ ਕਿਰਿਆ ਵੀ ਕਰਦੀ ਹੈ। ਪਰ ਜਿਸ ਵੇਲੇ ਮਨੁੱਖ ਬੋਲਦਾ ਹੈ ਤਾਂ ਇਹ ਅਨਰਸ ਹਨ ਕੀ? ਅਨਰਸ ਦੋ ਹਨ। ਅਨਰਸ ਦੋ ਕਿਹੜੇ ਹਨ? ਮਨੁੱਖ ਜੋ ਹੈ ਹਮੇਸ਼ਾ ਆਪਣੀ ਵਡਿਆਈ ਔਰ ਪਰਾਈ ਨਿੰਦਾ ਦੋਨਾਂ ਦੇ ਵਿੱਚ ਮਗਨ ਰਹਿੰਦਾ। ਇਹ ਇਹੋ ਜਿਹੇ ਰਸ ਨੇ ਜਿਨ੍ਹਾਂ ਨੂੰ ਸੰਬੋਧਨ ਕਰਕੇ ਗੁਰੂ ਸਾਹਿਬ ਨੇ ਕਿਹਾ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਮਨੁੱਖ ਦੀ ਆਪਣੀ ਉਸਤਤੀ ਕਰਦੇ ਦਾ ਮਨ ਨਹੀਂ ਰਾਈਦਾ, ਮਨੁੱਖ ਦਾ ਪਰਾਈ ਨਿੰਦਾ ਕਰਦੇ ਦਾ ਮਨ ਨਹੀਂ ਰਾਈਦਾ। ਇਸ ਕਰਕੇ ਗੁਰੂ ਸਾਹਿਬ ਨੇ ਕਿਹਾ ਹੈ ਕਿ ਭਾਈ ਤੁਸੀਂ ਇਸ ਰਸਨਾ ਨੂੰ ਇਸ ਤਰੀਕੇ ਨਾਲ ਵਰਤੋ ਕਿ ਇਹ ਆਪਣੀ ਤਾਂ ਨਿੰਦਾ ਕਰੇ, ਪਰਾਈ ਉਸਤਤੀ ਕਰੇ। ਜਿੰਨਾ ਚਿਰ ਇਹ ਚੀਜ਼ ਦੋਵੇਂ ਰਸ ਅਸੀਂ ਉਲਟ ਨਹੀਂ ਕਰ ਦਿੰਦੇ, ਉਹਨਾਂ ਚਿਰ ਸੰਸਾਰ ਵਿੱਚ ਸ਼ਾਂਤੀ ਨਹੀਂ ਆ ਸਕਦੀ। ਔਰ ਇਹ ਜ਼ਬਾਨ ਹੀ ਹੈ ਜਿਹੜੀ ਸਾਨੂੰ ਦੂਜਿਆਂ ਨਾਲੋਂ ਕੱਟਦੀ ਹੈ, ਔਰ ਇਹ ਬਾਕੀ ਸਾਰੇ ਸ਼ਸਤਰ ਹੈ ਉਹਨਾਂ ਦਾ ਜ਼ਖਮ ਮਿਟ ਜਾਂਦਾ ਹੈ, ਪਰ ਜ਼ਬਾਨ ਦਾ ਬੋਲਿਆ ਹੋਇਆ ਲਫ਼ਜ਼ ਨਹੀਂ ਮਿਟਦਾ, ਜ਼ਬਾਨ ਦਾ ਲਾਇਆ ਹੋਇਆ ਫੱਟ ਨਹੀਂ ਮਿਲਦਾ। ਕਿਸੇ ਵਿਦਵਾਨ ਨੇ ਕਿਹਾ, ਵੇਦ ਮਲਿੰਦਾ ਬਾਣ ਦਾ ਖੜਗ ਵੇਦ ਮਿਲ ਜਾਏ, ਮਿਟਦਾ ਬੋਲੀ ਵੇਦ ਨਾ ਸੱਚ ਕਹਾਂ ਸਮਝਾਏ। ਕਿ ਸੰਸਾਰ ਦੇ ਵਿੱਚ ਜ਼ਬਾਨ ਜਿਹੜੀ ਹੈ ਇਹ ਇੰਨੇ ਤਗੜੇ ਜ਼ਖਮ ਕਰ ਦਿੰਦੀ ਹੈ, ਵੇਖਣ ਨੂੰ ਨਹੀਂ ਹੁੰਦੇ, ਲੇਕਿਨ ਉਹ ਹਰ ਵੇਲੇ ਉਹ ਜ਼ਖਮ ਜ਼ਬਾਨ ਦਾ ਲਾਇਆ ਹੋਇਆ ਭੁੱਲਦਾ ਨਹੀਂ। ਜਦੋਂ ਮਨੁੱਖ ਸਾਹਮਣੇ ਆ ਜਾਂਦਾ ਉਹ ਹਰਾ ਹੋ ਜਾਂਦਾ। ਇਸ ਕਰਕੇ ਗੁਰੂ ਸਾਹਿਬ ਨੇ ਆਖਿਆ, ਇਹ ਰਸਨਾ ਤੂੰ ਅਨਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ। ਪਿਆਸ ਨਾ ਜਾਏ ਹੋਰ ਤਾਂ ਕਿਤੇ, ਜਿਸ ਚਿਰ ਹਰ ਰਸ ਪੱਲੇ ਨਾ ਪਾਏ। ਜਿੰਨਾ ਚਿਰ ਹਰੀ ਦਾ ਰਸ ਤੇਰੇ ਰਸਨਾ ਦੇ ਉੱਤੇ ਆਉਂਦਾ ਨਹੀਂ, ਉਹਨਾਂ ਚਿਰ ਤੇਰੀ ਪਿਆਸ ਨਹੀਂ ਮੁੱਕਣੀ। ਤੂੰ ਪਰਾਈ ਨਿੰਦਾ ਕਰਦਾ ਰਹੇਂਗਾ, ਆਪ ਦੀ ਉਸਤਤੀ ਕਰਦਾ ਰਹੇਂਗਾ। ਇਸ ਕਰਕੇ ਪ੍ਰਭੂ ਦੇ ਜਪਣ ਨਾਲ, ਸਿਮਰਨ ਨਾਲ ਤੇਰੀ ਇਹ ਭੁੱਖ ਮਰੇਗੀ, ਔਰ ਤੂੰ ਸਿਰਫ ਪ੍ਰਭੂ ਦੇ ਸਿਮਰਨ ਦਾ ਰਸ ਲੈ ਕੇ ਜ਼ੁਬਾਨ ਮਿੱਠੀ ਕਰ ਲੇਂਗਾ, ਦਇਆ ਵਾਲੀ ਕਰ ਲੇਂਗਾ, ਸ਼ੁਭ ਬਚਨ ਬੋਲੇਂਗਾ। ਇਹਨਾਂ ਸ਼ਬਦਾਂ ਨਾਲ ਮੈਂ ਆਪ ਜੀ ਤੋਂ ਖਿਮਾ ਦਾ ਜਾ ਚੁੱਕਾ।